ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सच्चो सच विच बहुत मेहरबानी जी। डॉक्टर साहब अज 15 दिसंबर 2016 2 पो नानकशाही संमत 548 का दिन है ते डॉक्टर साहब प्रोग्राम की शुरुआत करांगे अज दे अहम विचारां नाल। देखो अज दी विचार शुरू करन तो पहला असीं उन्हां सारे दर्शकां दा श्रोतिਆਂ ਦਾ ਸਾਂਝੇ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਿਹੜਾ ਸਾਡਾ ਪਰਸੋਂ ਦਾ ਸੈਗਮੈਂਟ ਸੀ ਜਿਹੜਾ ਕਿਲ੍ਹਾ ਗੋਬਿੰਦਗੜ੍ਹ ਦੇ ਉੱਤੇ ਔਰ ਉਸ ਨਾਲ ਸੰਬੰਧਿਤ 6ਵੇਂ ਪਾਤਸ਼ਾਹ ਦੇ ਲੋਹਗੜ੍ਹ ਤੋਂ ਲੈ ਕੇ ਜਿਹੜਾ ਲਗਭਗ 4 ਸਦੀਆਂ ਦਾ ਇਤਿਹਾਸ ਉਹਦੇ ਨਾਲ ਰਿਲੇਟ ਕੀਤਾ ਜੀ, ਉਸ ਨੂੰ ਬਹੁਤ ਐਪਰੀਸ਼ੀਏਟ ਕੀਤਾ। ਬਹੁਤ ਸਾਰੇ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੇ ਲਿਖਿਆ, ਬਹੁਤ ਸਾਰਿਆਂ ਨੇ ਕਾਲਾਂ ਵੀ ਕੀਤੀਆਂ ਕਿ ਬਹੁਤ ਸਾਰੀ ਕੰਪਰੈਹੈਂਸਿਵ ਜਾਣਕਾਰੀ ਜਿਹੜੀ ਹੈ ਬਹੁਤ ਕਿਤਾਬਾਂ 'ਚ ਜਿਹੜੀ ਖਿਲਰੀ ਹੋਏਗੀ ਉਹਨਾਂ ਨੂੰ ਉਸ ਨੂੰ ਇੱਕ ਥਾਂ 'ਤੇ ਇਕੱਠੇ ਕੀਤਾ ਜੀ। ਉਹਦੇ 'ਚ ਅਸੀਂ ਇਹ ਮੁਆਫੀ ਵੀ ਚਾਹੁੰਦੇ ਹਾਂ ਕਿ ਪਰਸੋਂ ਜਿਨ੍ਹਾਂ ਦੇ ਨਾਲ ਬੀਬੀ ਗੁਰਮੀਤ ਰਾਏ ਜਿਹੜੇ ਇਸ ਫੀਲਡ ਦੇ ਐਕਸਪਰਟ ਨੇ ਗੱਲਬਾਤ ਹੋਣੀ ਸੀ ਹੋਈ ਵੀ ਪਰ ਹੋ ਨਹੀਂ ਸਕੀ ਕਿਉਂਕਿ ਉਹ ਦਿੱਲੀ ਤੋਂ ਭੋਪਾਲ ਟਰੈਵਲ ਕਰ ਰਹੇ ਸੀ ਔਰ ਉਹ ਉਹਨਾਂ ਦੇ ਨਾਲ ਬਾਅਦ ਦੇ ਵਿੱਚ ਜਿਹੜਾ ਹੋਇਆ ਪ੍ਰੋਗਰਾਮ ਉਹ ਕੱਲ੍ਹ ਦੇ ਜਿਹੜਾ ਟੀਵੀ 84 ਨਿਊਜ਼ ਸੈਕਸ਼ਨ ਹੈ ਉਹਦੇ 'ਚ ਦਿਖਾਇਆ ਗਿਆ ਕਿਉਂਕਿ ਪਰਸੋਂ ਅਸੀਂ ਅਨਾਊਂਸ ਕੀਤਾ ਸੀ ਕਿ ਉਹਨਾਂ ਦੇ ਨਾਲ ਗੱਲਬਾਤ ਹੋਏਗੀ, ਸੋ ਉਸ ਦੀ ਅਸੀਂ ਮੁਆਫੀ ਵੀ ਚਾਹੁੰਦੇ ਹਾਂ ਜੀ। ਲਾਈਵ ਪ੍ਰੋਗਰਾਮ ਦਾ ਇਹ ਹਮੇਸ਼ਾ ਇੱਕ ਡਰਾਬੈਕ ਵੀ ਹੁੰਦਾ ਜਿੱਥੇ ਉਹਦੇ 'ਚ ਇੱਕ ਤਾਜ਼ਗੀ ਹੁੰਦੀ ਹੈ, ਤੁਸੀਂ ਲੇਟੈਸਟ ਮਿੰਟ ਤੱਕ ਜੋ ਵਾਪਰਿਆ ਉਸ ਬਾਰੇ ਜਾਣਕਾਰੀ ਲੈਂਦੇ ਹੋ। ਉੱਥੇ ਕਈ ਵਾਰ ਜਦੋਂ ਫੋਨ ਕਨੈਕਸ਼ਨਸ ਨੇ ਜਾਂ ਏਰੀਆ 'ਚੋਂ ਕੋਈ ਬਾਹਰ ਚਲਾ ਗਿਆ ਉਦੋਂ ਫਿਰ ਇੱਕ ਸਮੱਸਿਆ ਵੀ ਹੁੰਦੀ ਹੈ ਜੀ। ਔਰ ਅੱਜ ਸ਼ਸ਼ੀ ਕਾਂਤ ਜਿਹੜੇ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਨੇ ਉਹਨਾਂ ਨਾਲ ਇਸ ਸੈਗਮੈਂਟ 'ਚ ਗੱਲਬਾਤ ਹੋਏਗੀ ਕਿਉਂਕਿ ਉਹ ਖਾਸ ਤੌਰ 'ਤੇ ਡਿਸਟ੍ਰਿਕਟ ਅੰਮ੍ਰਿਤਸਰ ਜਿਹੜਾ ਉਹਨਾਂ ਦੇ ਖਿਲਾਫ ਡੀਫੇਮੇਸ਼ਨ ਕੇਸ ਹੈ, ਸ਼ਾਇਦ ਮਜੀਠੇ ਦੀ ਅਦਾਲਤ 'ਚ ਹੈ ਜਾਂ ਪੱਟੀ ਦੀ ਹੈ, ਮੈਨੂੰ ਯਾਦ ਨਹੀਂ ਹੈ, ਉੱਥੇ ਗਿਆ ਨੂੰ ਉਹਨਾਂ ਦਾ ਬੌਂਡ ਹੋਇਆ ਔਰ ਕਿਵੇਂ ਉਹਨਾਂ ਦਾ ਰਸਤਾ ਰੋਕਿਆ ਗਿਆ ਉਹ ਵੇਰਵਾ ਜਿਹੜਾ ਉਹ ਖੁਦ ਹੀ ਦੱਸਣਗੇ। ਜਦੋਂ ਤੋਂ ਮਨੁੱਖ ਦੀ ਹੋਂਦ ਹੈ ਦੋ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੂੰ ਵਿਕਾਰ, ਜਿਨ੍ਹਾਂ ਨੂੰ ਵਾਈਸਿਸ ਕ੍ਰਿਸਚੈਨਿਟੀ ਦੇ ਵਿੱਚ ਸਿਨ ਸ਼ਬਦਾਂ ਦੇ ਨਾਲ ਇਸਤੇਮਾਲ ਜਿਹੜਾ ਉਹ ਸੰਬੋਧਨ ਕੀਤਾ ਗਿਆ ਜੀ, ਉਹਨਾਂ ਦੇ ਵਿੱਚ ਜ਼ਾਹਰ ਹੈ ਇੱਕ ਤਾਂ ਇਖਲਾਕੀ ਪੱਖ ਤੋਂ ਕਮਜ਼ੋਰੀ ਹੈ ਔਰ ਇਹ ਜਦੋਂ ਦੁਨੀਆ ਦੇ ਵਿੱਚ ਦੇਹ ਵਪਾਰ ਦੀ ਗੱਲ ਹੁੰਦੀ ਹੈ ਤੇ ਇਹ ਜਿਨ੍ਹਾਂ ਲਈ ਹੁਣ ਨਵੇਂ ਨਾਂ ਰੱਖੇ ਗਏ ਨੇ ਉਹਨਾਂ ਦਾ ਇਹ ਕਲੇਮ ਹੁੰਦਾ ਹੈ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਧੰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਇਖਲਾਕ ਦਾ ਕਮਜ਼ੋਰ ਪੱਖ ਹੈ ਉਹ ਜਿੱਥੇ ਅਸੀਂ ਅਧਿਆਤਮ ਦੀ ਜਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦੇ ਨਾਲ ਜੋੜਦੇ ਉਸ ਦੇ ਵਿੱਚ ਇਹ ਕਮਜ਼ੋਰੀ ਵੀ ਜਿਹੜੀ ਹੈ ਉਹ ਇਨਹੈਰੈਂਟ ਹੈ ਜਾਂ ਮਨੁੱਖਤਾ ਦੀ ਜਿਹੜੀ ਜਾਂ ਮਨੁੱਖੀ ਸੱਭਿਆਚਾਰ ਦੀ ਸ਼ੁਰੂਆਤੀ ਪੀੜ੍ਹੀ ਤੋਂ ਹੀ ਇਹ ਗੱਲ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਜੀ। ਦੂਸਰਾ ਸ਼ਰਾਬ, ਬੇਸ਼ੱਕ ਇਸ ਨੂੰ ਕਿਤੇ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਇਹ ਸ਼ਰ ਆਬ ਹੈ, ਸ਼ਰਾਰਤ ਦਾ ਪਾਣੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਹਰ ਸੱਭਿਆਚਾਰ ਦੇ ਵਿੱਚ ਜਦੋਂ ਦੇਖਦੇ ਹੋ ਕੁਛ ਦੇ ਵਿੱਚ ਤਾਂ ਇਹਨੂੰ ਅਲਟੀਮੇਟਲੀ ਜਿਹੜੀ ਹੈ ਉਹ ਸੈਂਕਸ਼ਨ ਹੈ, ਜਿਵੇਂ ਕ੍ਰਿਸਚੈਨਿਟੀ ਦੇ ਵਿੱਚ ਹੈ ਉਸ ਦੇ ਵਿੱਚ ਈਵਨ ਇਹਨਾਂ ਦਾ ਜਿਹੜਾ ਕੈਥੋਲਿਕਸ ਦੀ ਜਿਸ ਨੂੰ ਉਸ ਨੂੰ ਦਿੰਦੇ ਨੇ ਜਿਹਨੂੰ ਅਸੀਂ ਪ੍ਰਸ਼ਾਦ ਕਹਿੰਦੇ ਹਾਂ, ਉਹਨਾਂ ਦੀ ਗ੍ਰੇਸ ਹੈ ਜਿਹੜਾ ਸਿਰਫ ਕੈਥੋਲਿਕਸ ਲੈਂਦੇ ਨੇ, ਉਹ ਬਹੁਤ ਵਾਰ ਬ੍ਰੈਡ ਜਿਹੜੀ ਹੈ ਵਾਈਨ ਦੇ ਵਿੱਚ ਡਿਪ ਕੀਤੀ ਹੋਈ ਔਰ ਉਹਨਾਂ ਦੇ ਲਈ ਸਿਰਫ ਇੱਕ ਅੱਧਾ ਸੈਕਟ ਇਹਨਾਂ ਦਾ ਕ੍ਰਿਸਚਨਸ ਦਾ ਹੈ ਸੈਪਰੇਟ ਜਿਹੜਾ ਸ਼ਰਾਬ ਨੂੰ ਸ਼ਾਇਦ ਮੇਰਾ ਖਿਆਲ ਹੈ ਮੋਰਮਨਸ ਤੰਬਾਕੂ ਔਰ ਸ਼ਰਾਬ ਦੋਨਾਂ ਨੂੰ ਹੀ ਦੋ ਹੀ ਪਰਹੇਜ਼ਗਾਰੀ ਰੱਖਦੇ ਨੇ। ਨਹੀਂ ਤਾਂ ਬਾਈ ਐਂਡ ਲਾਰਜ ਕ੍ਰਿਸਚੈਨਿਟੀ ਦੇ ਵਿੱਚ ਜੀਸਸ ਦੇ ਨਾਲ ਜੁੜਿਆ ਵਾਈਨ ਦਾ ਕਾਨਸੈਪਟ, ਕਿਉਂਕਿ ਸ਼ਾਇਦ ਇਸ ਕਾਰਨ ਕਰਕੇ ਵੀ ਹੋਏ ਕਿ ਯਹੂਦੀਆਂ ਦੇ ਵਿੱਚ ਹੀ ਜੀਸਸ ਜਿਹੜੇ ਨੇ ਉਹ ਫਲਸਤੀਨੀ ਯਹੂਦੀ ਸਨ, ਬੈਥਲਹਿਮ 'ਚ ਉਹਨਾਂ ਦਾ ਜਨਮ ਹੋਇਆ ਜੀ ਔਰ ਯਹੂਦੀਆਂ ਦੇ ਵਿੱਚ ਵਾਈਨ ਦਾ ਕਾਨਸੈਪਟ ਰਿਹਾ, ਉਹਨਾਂ ਦੇ ਧਾਰਮਿਕ ਪਾਠ ਤੋਂ ਵੀ ਉਸ ਕਿਸਮ ਦੀ ਪ੍ਰੋਹਿਬਿਸ਼ਨ ਨਹੀਂ ਹੈ। ਹਿੰਦੂਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਦੇ ਲਈ ਜਦੋਂ ਦੇਵਤਿਆਂ ਔਰ ਰਾਖਸ਼ਾਂ ਦੀ ਗੱਲ ਹੁੰਦੀ ਹੈ, ਰਾਖਸ਼ ਵੈਸੇ ਹੀ ਈਵਲ ਬਣਾਏ ਹੁੰਦੇ ਨੇ ਕਿ ਵੀ ਉਹ ਸਾਰੇ ਕੰਮ ਕਰਦੇ ਨੇ ਜਿਹੜੇ ਉਹਨੂੰ ਜਿਨ੍ਹਾਂ ਨੂੰ ਇਹਨਾਂ ਨੇ ਆਪਣਾ ਨੈਗੇਟ ਕੀਤਾ ਹੈ, ਪਰ ਇਸ ਦੇ ਨਾਲ ਦੇਵਤਿਆਂ ਦੇ ਲਈ ਜਿਹੜਾ ਸੋਮ ਰਸ
ਸ਼ਬਦ ਇਸਤੇਮਾਲ ਹੁੰਦਾ ਹੈ। ਸੋਮਰਸ ਇਨਫੈਕਟ ਤੁਸੀਂ ਵਾਈਨ ਜਾਂ ਲਿਕਰ ਦੇ ਨਾਲ ਹੀ ਉਹਨੂੰ ਜੋੜ ਸਕਦੇ ਹੋ। ਸੋ ਕਿਤੇ ਨਾ ਕਿਤੇ ਧਾਰਮਿਕ ਤੌਰ ਤੇ ਇਹ ਸੈਂਕਸ਼ਨ ਵੀ ਰਹੀ। ਹਾਲਾਂਕਿ ਜਿਹੜੀ ਇਹਨਾਂ ਦੀ ਬਹੁਤ ਪਪੂਲਰ ਕਹਾਣੀ ਸਾਗਰ ਮੰਥਨ ਦੀ ਹੈ, ਜਿਹਦੇ 'ਚ ਕਿ ਦੇਵਤੇ ਤੇ ਰਾਖਸ਼ ਜਿਹੜੇ ਨੇ ਉਹ ਸ਼ੇਸ਼ਨਾਗ ਨੂੰ ਰੱਸੀ ਬਣਾ ਕੇ ਤੇ ਸਮੁੰਦਰ ਨੂੰ ਰਿੜਕਦੇ ਨੇ, ਤੇ ਸਮੁੰਦਰ 'ਚੋਂ ਜਿਹੜੇ 14 ਰਤਨ ਨਿਕਲੇ, ਉਹਨਾਂ ਰਤਨਾਂ ਦੇ ਵਿੱਚ ਜਿੱਥੇ ਅੰਮ੍ਰਿਤ ਹੈ, ਮੋਹਣੀ ਹੈ, ਕਾਮਧੇਨ ਰੁੱਖ ਹੈ, ਕਾਮਧੇਨ ਗਾਂ ਹੈ, ਹੋਰ ਇਸ ਕਿਸਮ ਦੀਆਂ ਚੀਜ਼ਾਂ ਨੇ, ਉੱਥੇ ਸ਼ਰਾਬ ਵੀ ਹੈ। ਔਰ ਜਿਹੜੀ ਅਸਲ ਲੜਾਈ ਦਾ ਕਾਰਨ ਜਿਹੜਾ ਉਹਨਾਂ ਦੀ ਵਿਚੋਲਗੀ ਕਰ ਰਹੇ ਵਿਸ਼ਨੂੰ ਜਾਂ ਦੂਜੇ ਸੀ ਕਿ ਵੀ ਇਹ ਜਿਹੜੀ ਹੈ ਕਿਤੇ ਦੇਵਤੇ ਜਿਹੜੇ ਰਾਖਸ਼ ਨੇ ਉਹ ਅੰਮ੍ਰਿਤ ਨਾ ਪੀ ਲੈਣ ਤੇ ਫਿਰ ਉਹ ਮਰਨਗੇ ਨਹੀਂ। ਸੋ ਉਹ ਜਿਹੜਾ ਲੜਾਈ ਉਸ ਅੰਮ੍ਰਿਤ ਦੇ ਘੜੇ ਤੋਂ ਹੀ ਹੋਈ ਅਲਟੀਮੇਟਲੀ। ਪਰ ਇਹ ਹੁੰਦਾ ਹੈ ਕਿ ਵੀ ਜਿਹੜੀ ਹੈ ਰਾਖਸ਼ਾਂ ਨੇ ਸ਼ਰਾਬ ਪੀਤੀ। ਸੋ ਜਾਂ ਇਉਂ ਕਿਹਾ ਜਾਏ ਕਿ ਜੇ ਇਸ ਮਾਈਥੋਲੋਜੀ ਨੂੰ ਜਾਂ ਮਿਥਿਹਾਸ ਨੂੰ ਤੁਸੀਂ ਕੋਈ ਮਤਲਬ ਵੀ ਦੇਣਾ ਤੇ ਫਿਰ ਰਾਖਸ਼ ਬੁੱਧੀ ਮੈਂ ਇਹੀ ਕਹਾਂਗਾ ਕਿ ਵੀ ਕੋਈ ਉਹਨਾਂ ਦੇ ਸਿੰਘ ਨਹੀਂ ਨਿਕਲੇ ਹੁੰਦੇ, ਪਰ ਇਹੀ ਹੁੰਦਾ ਹੈ ਕਿ ਜਿੱਥੇ ਤੁਸੀਂ ਠੀਕ ਤੇ ਗਲਤ ਦੀ ਪਛਾਣ ਜਾਂ ਤੁਹਾਡੀ, ਔਰ ਇਹਦੇ 'ਚ ਹੁਣ ਵੀ ਜਦੋਂ ਅਸੀਂ ਅਲਕੋਹਲ ਦੇ ਸਾਈਡ ਇਫੈਕਟ ਦੇਖਦੇ ਹਾਂ ਤੇ ਜਜਮੈਂਟਲ ਐਰਰ ਹੁੰਦੇ। ਜਦੋਂ ਈਵਨ ਹਾਈਵੇ ਜਾਂ ਦੂਸਰੀਆਂ ਸੜਕਾਂ ਦੇ ਉੱਤੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ, ਇੱਥੇ ਵੀ ਜਦੋਂ ਹੁਣ ਅਲਕੋਹਲ ਦੇ ਲਈ ਟੋਟਲ ਨੌਨ ਟੋਲਰੈਂਸ ਹੈ ਔਰ ਡਰਾਈਵਰ ਲਾਇਸੈਂਸ ਕੈਂਸਲ ਹੋਣਾ ਜਾਂ ਦੂਸਰੀ ਜਿਹੜੀਆਂ ਹਾਈ ਪ੍ਰਾਈਸ ਟਿਕਟਸ ਨੇ, ਕਿਉਂਕਿ ਉਹਦੇ 'ਚ ਬੇਸ਼ੱਕ ਬੰਦੇ ਨੂੰ ਰਸਤਾ ਵੀ ਪਤਾ ਹੁੰਦਾ ਹੈ, ਉਸ ਦਾ ਕੰਟਰੋਲ ਵੀ ਹੁੰਦਾ ਹੈ, ਹਰ ਚੀਜ਼ ਹੁੰਦੀ ਹੈ, ਪਰ ਕਿਤੇ ਨਾ ਕਿਤੇ ਜਜਮੈਂਟਲ ਐਰਰ ਹੁੰਦਾ ਹੈ। ਇਸ ਲਈ ਬਹੁਤ ਸਾਰੇ ਐਕਸੀਡੈਂਟ ਜਿਹੜੇ ਨੇ, ਔਰ ਇੱਥੇ ਇਸ ਕਿਸਮ ਦੀਆਂ ਸੁਸਾਇਟੀਜ਼ ਬਣੀਆਂ ਹੋਈਆਂ, ਵਨ ਐਂਡ ਟੂ ਅਦਰ ਮਦਰਸ ਅਗੇਂਸਟ ਅਲਕੋਹਲਿਜ਼ਮ, ਔਰ ਦੂਸਰਾ ਜਿਨ੍ਹਾਂ ਦੇ ਕੋਈ ਬੱਚੇ ਜਵਾਨ ਮਾਰੇ ਗਏ, ਕੋਈ ਹੋਰ ਖਾਸ ਤੌਰ 'ਤੇ ਜਦੋਂ ਇੱਥੇ ਟੀਨਏਜ ਜਿਹੜੇ ਨੇ ਹਾਈ ਸਕੂਲ ਤੋਂ ਬਾਅਦ ਕੋਈ ਪਾਰਟੀਜ਼ ਹੁੰਦੀਆਂ ਨੇ ਜਾਂ ਦੂਜੀਆਂ ਹੁੰਦੀਆਂ ਨੇ। ਸੋ ਬਹੁਤ ਵੱਡਾ ਰੀਜ਼ਨ ਜਿਹੜਾ ਹੈ ਉਹ ਮੌਤਾਂ ਦਾ ਅਮਰੀਕਾ ਦੇ ਵਿੱਚ ਵੀ, ਯੂਰਪ 'ਚ ਵੀ, ਔਰ ਸਾਡੇ ਖਿੱਤੇ 'ਚ ਹੋਰ ਵੀ ਜ਼ਿਆਦਾ। ਔਰ ਮੈਂ ਦੇਖ ਰਿਹਾ ਸੀ ਕਿ ਭਾਰਤ ਦੇ ਵਿੱਚ 1.5 ਲੱਖ ਲੋਕ ਜਿਹੜੇ ਨੇ ਹਰ ਸਾਲ ਐਕਸੀਡੈਂਟ ਦੇ ਨਾਲ ਮਰਦੇ ਨੇ, ਔਰ ਉਹਨਾਂ ਐਕਸੀਡੈਂਟਸ ਦੇ ਵਿੱਚ ਜਿਹੜਾ ਇੱਕ ਵੱਡਾ ਕਾਰਨ ਹੁੰਦਾ ਹੈ ਉਹ ਅਲਕੋਹਲ ਹੁੰਦਾ ਹੈ, ਸ਼ਰਾਬ ਪੀ ਕੇ ਚਲਾਉਣਾ। ਸੋ ਇਹੀ ਕਾਰਨ ਸੀ ਕਿ ਜਿਹੜੇ ਬੇਸ਼ੱਕ ਕ੍ਰਿਸਚੀਅਨਿਟੀ ਜਾਂ ਜੂਡਾਇਜ਼ਮ ਜਾਂ ਹਿੰਦੂਇਜ਼ਮ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜਿਹੜੇ ਯੱਗ ਸੀ ਜਾਂ ਉਹਨਾਂ ਦੇ ਮੌਕੇ ਕਿਤੇ ਨਾ ਕਿਤੇ ਸ਼ਰਾਬ ਦਾ ਬੇਸ਼ੱਕ ਉਹ ਕੰਟਰੋਲਡ ਯੂਜ਼ ਹੀ ਸੀ, ਲੇਕਿਨ ਇਸ ਮਾਮਲੇ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਇਸਲਾਮ ਨੇ, ਔਰ ਇਸਲਾਮ 'ਚ ਵੀ ਜਿੰਨਾ, ਕਿਉਂਕਿ ਮੈਂ ਕਦੇ ਵੀ ਕਿਸੇ ਹੋਰ ਧਰਮ ਦੀ ਜਿਹੜੀ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਮਹਿਸੂਸ ਕਰਦਾ ਕਿ ਅਸੀਂ ਕੋਈ ਅਥਾਰਟੀ ਨਹੀਂ ਹੈ, ਪਰ ਜਿਵੇਂ ਜਿੰਨਾ ਕੁ ਮੈਨੂੰ ਪਤਾ ਹੈ ਕਿ ਭਾਈ ਜਿਹੜਾ ਮਸਜਿਦ ਦੇ ਵਿੱਚ, ਕਿਉਂਕਿ 5 ਵੇਲੇ ਦੀ ਨਮਾਜ਼ ਮਸਜਿਦ 'ਚ ਆ ਕੇ ਪੜ੍ਹਨਾ ਲਾਜ਼ਮੀ ਹੈ, ਔਰ ਜ਼ਾਹਰ ਹੈ ਵੀ ਇਹ ਹੈ ਕਿ ਵੀ ਸ਼ਰਾਬ ਪੀ ਕੇ ਮਸਜਿਦ ਨਹੀਂ ਆਉਣਾ ਹੈ। ਸੋ ਜ਼ਾਹਰ ਹੈ ਕਿ ਜਿਹੜਾ ਬੰਦਾ ਜੇ ਮੁਸਲਮਾਨ ਲਈ ਇਹ ਲਾਜ਼ਮੀ ਹੈ ਕਿ ਉਹਨੇ 5 ਵੇਲੇ ਨਮਾਜ਼ ਪੜ੍ਹਨੀ ਹੈ, ਜਿਹੜੀ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਹੈ। ਸੋ ਫਿਰ ਜ਼ਾਹਰ ਹੈ ਕਿ ਕਿਹੜਾ ਵੇੜਾ ਜਿਹੜਾ ਹੈ ਉਹ ਸ਼ਰਾਬ ਪੀਏਗਾ ਤੇ ਕਦੋਂ ਹੋਏਗਾ ਕਿ ਉਹ ਨਮਾਜ਼ ਵੀ ਪੜ੍ਹੇਗਾ ਤੇ ਮਸਜਿਦ ਜਿਹੜਾ ਹੈ ਉਹ ਬਿਨਾਂ ਸ਼ਰਾਬੀ ਹੋ ਜਾਏਗਾ। ਸੋ ਇਹ ਵੀ ਜਿਹੜਾ ਇਸਲਾਮ ਦੇ ਵਿੱਚ ਵੀ ਇਸ ਦੀ ਪ੍ਰੋਹਿਬਿਸ਼ਨ ਹੈ, ਇਸ ਦੇ ਉੱਤੇ ਜਿਹੜੀ ਹੈ ਉਹ ਰੋਕ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਬਾਦਸ਼ਾਹ ਜਾਂ ਦੂਸਰਾ ਕਲਚਰ, ਔਰ ਖ਼ਾਸ ਤੌਰ 'ਤੇ ਜਿਵੇਂ ਮੁਗਲਿਆ ਦੌਰ ਦੇ ਵਿੱਚ ਗਜ਼ਲ ਔਰ ਦੂਸਰੀ ਪੋਇਟਰੀ ਦਾ ਕਲਚਰ ਗਾਲਬ ਦੇ ਨਾਲ ਜੁੜਿਆ ਹੋਇਆ ਤੇ ਉਹਦੇ 'ਚ ਸ਼ਰਾਬ ਔਰ ਸ਼ਬਾਬ ਇਹ ਦੋਨੋਂ ਹੀ ਉਹਦਾ ਹਿੱਸਾ ਬਣਦੇ ਨੇ। ਔਰ ਇਹ ਵੀ ਜਦੋਂ ਉਹਨਾਂ ਦੇ ਜਿਹੜੇ ਐਕਸਪਰਟ ਨੇ ਜਾਂ ਮਾਹਰ ਨੇ ਉਹ ਮੁਗਲਿਆ ਰਾਜ ਦੇ ਜਾਂ ਦੂਜੇ ਇਸ ਕਿਸਮ ਦੀਆਂ ਜਿਹੜੀਆਂ ਬਾਦਸ਼ਾਹੀਆਂ ਦੇ ਜਾਣ ਦੇ ਜਾਂ ਡਾਊਨਫਾਲ ਦੇ ਕਾਰਨ ਗਿਣਦੇ ਨੇ, ਤਾਂ ਉਹਨਾਂ 'ਚ ਇੱਕ ਮੇਜਰ ਇਹੀ ਹੁੰਦਾ ਹੈ ਕਿ ਭਾਈ ਉੱਧਰ ਜੰਗ ਮਚੀ ਹੋਈ ਸੀ, ਫੌਜੀ ਲੜ ਰਹੇ ਸੀ ਤੇ ਬਾਦਸ਼ਾਹ ਜਾਂ ਨਵਾਬ ਜਾਂ ਸੂਬੇਦਾਰ ਜਾਂ ਫੌਜਦਾਰ ਸ਼ਰਾਬ ਦੀ ਮਹਿਫਲ ਦੇ ਵਿੱਚ ਬੈਠਾ ਜਿਹੜਾ ਉਹ ਆਨੰਦ ਮਾਣ ਰਿਹਾ ਸੀ, ਔਰ ਉਸ ਨੂੰ ਪਤਾ ਹੀ ਨਹੀਂ ਸੀ ਕਿ ਵੀ ਕੀ ਹੋ ਰਿਹਾ। ਸੋ ਇਹ ਇੱਕ ਨਾਅਹਿਲੀਅਤ ਵੀ ਹੁੰਦੀ ਹੈ ਔਰ ਇਆਸ਼ੀ ਦੇ ਨਾਲ ਵੀ ਇਹ ਗੱਲ ਜੋੜਦੀ ਹੈ। ਜੇ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਦੇਖੀਏ, ਫਿਰ ਸਿੱਖੀ ਦੇ ਵਿੱਚ ਔਰ ਖ਼ਾਸ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਬੜੇ ਮਜ਼ਬੂਤ ਤਰੀਕੇ ਦੇ ਨਾਲ, ਔਰ ਇੱਕ ਨਹੀਂ ਬਹੁਤ ਸਾਰੀਆਂ ਕੋਟਸ, ਔਰ ਮੈਂ ਬਹੁਤ ਨਹੀਂ ਉਸ ਵੇਰਵੇ ਜਾਵਾਂਗਾ, ਇਸ ਗੱਲ ਨੂੰ ਸਮਝਾਇਆ ਗਿਆ ਕਿ ਭਾਈ ਸੱਚੀ ਪ੍ਰੀਤ ਰੱਬ ਦਾ ਨਾਂ ਹੈ, ਉਸ ਦਾ ਇੱਕ ਆਪਣਾ ਨਸ਼ਾ ਹੈ, ਉਸ ਦਾ ਇੱਕ ਆਪਣਾ ਆਨੰਦ ਹੈ, ਤੇ ਝੂਠਾ ਮਦ ਮੂਲ ਨਾ ਪੀਚਈ।
ਕਿ ਇਹ ਜਿਹੜੀ ਝੂਠਾ ਮੱਧ ਹੈ, ਝੂਠੀ ਸ਼ਰਾਬ ਹੈ, ਕਿਉਂਕਿ ਇਸ ਦੇ ਵਿੱਚ ਜ਼ਰੂਰ ਹਾਈ ਮਹਿਸੂਸ ਕਰਦਾ ਹੈ ਬੰਦਾ। ਜਿਹੜਾ ਚੀਜ਼ ਤੁਸੀਂ ਕੋਈ ਵਰਤਦਾ ਉਹਦੇ ਨਾਲ ਕੁਛ ਤਾਂ ਹੁੰਦਾ ਹੋਏਗਾ ਜੀ। ਔਰ ਜ਼ਾਹਰ ਹੈ ਕਿ ਵੀ ਇਸ ਬਹਾਨੇ ਦੇ ਨਾਲ ਕਿ ਮੈਂ ਡਾਊਨ ਹੈ ਜਾਂ ਮੇਰੇ 'ਚ ਜਿਹੜਾ ਮੈਂ ਉਦਾਸ ਹੈ, ਉਹ ਪੀਣ ਦਾ ਬਹਾਨਾ ਹੈ। ਤੇ ਜਦੋਂ ਕੋਈ ਖੁਸ਼ ਹੁੰਦਾ ਹੈ ਫਿਰ ਹੁੰਦਾ ਹੈ ਕਿ ਜੀ ਅਸੀਂ ਖੁਸ਼ੀ ਸਾਂਝੀ ਕਰ ਰਹੇ ਹਾਂ ਜੀ, ਔਰ ਉਸ ਦਾ ਬਹਾਨਾ ਹੈ। ਸੋ ਜ਼ਿੰਦਗੀ 'ਚ ਦੋਨਾਂ ਚੀਜ਼ਾਂ 'ਚੋਂ ਕੁਛ ਤਾਂ ਹੋਣਾ ਹੈ, ਜਾਂ ਖੁਸ਼ੀ ਹੈ ਜਾਂ ਦੁੱਖ ਹੈ, ਤੇ ਦੋਨੋਂ ਦਾ ਹੀ ਬਹਾਨਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਜਿਹੜੀ ਅਧਿਆਤਮ ਦੀ ਦੁਨੀਆ ਹੈ, ਰੂਹਾਨੀਅਤ ਦੀ ਦੁਨੀਆ ਹੈ, ਔਰ ਬਹੁਤ ਵਾਰ ਇਹ ਤੁਕ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਿੱਸਾ ਨਹੀਂ ਹੈ, ਲੇਕਿਨ ਅਕਸਰ ਜਨਮ ਸਾਖੀਆਂ ਦੇ ਹਵਾਲੇ ਨਾਲ ਜਾਂ ਸ਼ਾਇਦ ਜਿਹੜੀ ਕੱਚੀ ਬਾਣੀ ਪ੍ਰਚਲਿਤ ਸੀ ਉਸ ਹਵਾਲੇ ਨਾਲ ਕੋਟ ਹੁੰਦੀ ਰਹੀ ਕਿ ਪੋਸਤ ਭੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੋ ਭਾਵੇਂ ਇਹ ਤੁਕਬੰਦੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੋਸਤ ਹੋਏ, ਭੰਗ ਹੋਏ, ਸ਼ਰਾਬ ਹੋਏ, ਅਫੀਮ ਹੋਏ, ਉਹਨਾਂ ਦਾ ਅਸਰ ਥੋੜਾ ਚਿਰ ਹੁੰਦਾ ਹੈ। ਫਿਰ ਉਸ ਨੂੰ ਜਦੋਂ ਅਸੀਂ ਦੇਖਦੇ ਹਾਂ, ਜਿੰਨਾ ਹੀ ਸ਼ਰਾਬੀ ਹੁੰਦੇ ਨੇ, ਜਦੋਂ ਪੰਜਾਬੀ ਕਲਚਰ 'ਚ ਵੀ ਸਵੇਰੇ ਉੱਠ ਕੇ ਫਿਰ ਲੱਸੀ ਲੱਭਣਗੇ ਕਿ ਵੀ, ਤੇ ਵਿਚਾਰੇ ਘਰ ਵਾਲੇ ਉਲਟੀਆਂ ਜਿਹੜੀਆਂ ਨੇ ਉਹ ਸਾਂਭਣਦੇ ਹੁੰਦੇ ਨੇ। ਸੋ ਕੁੱਲ ਮਿਲਾ ਕੇ ਇਹ ਬਦਕਿਸਮਤੀ ਦੀ ਗੱਲ ਹੈ ਕਿ ਜਿਸ ਸਿੱਖੀ ਦੇ ਮੂਲ 'ਚ ਇਸ਼ਕ ਰੱਬ ਦੇ ਨਾਲ ਹੈ, ਔਰ ਜਿਹੜਾ ਰੱਬ ਦੀ ਯਾਦ ਜੁੜਿਆ ਹੋਇਆ ਹੈ, ਜਿਸ ਨੂੰ ਰੱਬ ਦਾ ਨਸ਼ਾ ਹੈ, ਰੱਬ ਦੇ ਪਿਆਰ ਦਾ, ਉਸ ਨੂੰ ਉਸ ਦੇ ਲਈ ਤਾਂ, ਔਰ ਇਹ ਵੀ ਸਾਨੂੰ ਜਦੋਂ ਅਸੀਂ ਰਹਿਤਨਾਮਿਆਂ ਦੀ ਹਦਾਇਤ ਦੇਖਦੇ ਹਾਂ ਕਿ ਅਮਲ ਪ੍ਰਸ਼ਾਦੇ ਕਾ ਰੱਖਣਾ, ਇਹ ਡਾਇਰੈਕਸ਼ਨ ਹੈ ਕਿ ਵੀ ਸਾਡੇ ਲਈ, ਕਿਉਂਕਿ ਪ੍ਰਸ਼ਾਦਾ ਜਿਹੜਾ ਫੂਡ ਹੈ ਇਹ ਬਾਡੀ ਨੂੰ ਸਸਟੇਨ ਕਰਨ ਲਈ ਜ਼ਰੂਰੀ ਹੈ। ਇਸ ਤੋਂ ਬਿਨਾਂ ਕਿਸੇ ਹੋਰ ਚੀਜ਼ ਦੀ ਜਿਹੜੀ ਹੈ ਉਹ ਜਿਹੜੀ ਹੈ ਤਲਬ ਨਹੀਂ ਹੋਣੀ ਚਾਹੀਦੀ। ਬਹੁਤ ਵਾਰ ਹੁਣ ਚਾਹ ਜਾਂ ਕੌਫੀ ਜਾਂ ਦੂਸਰੇ ਵੀ ਇੰਨੀ ਕਾਮਨ ਹੁੰਦੀ ਜਾਂਦੀ ਹੈ, ਜਾਂ ਕਈ ਲੋਕ ਸਵੇਰੇ ਇਹ ਬੈੱਡ ਟੀ ਦਾ ਪਤਾ ਨਹੀਂ ਕਿੱਥੋਂ, ਇਹ ਅੰਗਰੇਜ਼ਾਂ ਦੀ ਜਿਹੜਾ ਨੂੰ ਕੋਈ ਉਹਨਾਂ ਦੇ ਕੋਈ ਹੈ ਨਹੀਂ ਸੀ ਕਿ ਵੀ ਉਹਨਾਂ ਨੇ ਉੱਠ ਕੇ ਇਸ਼ਨਾਨ ਕਰਨਾ ਹੈ ਜਾਂ ਬਾਣੀ ਪੜ੍ਹਨੀ ਹੈ, ਪਰ ਆ ਬੜੀ ਹੈ, ਕਈਆਂ ਦੀਆਂ ਤਾਂ ਅੱਖਾਂ ਹੀ ਨਹੀਂ ਖੁੱਲਦੀਆਂ ਜਦੋਂ ਤੱਕ ਉਹਨਾਂ ਨੂੰ ਬੈਠਿਆਂ ਬੈੱਡ ਦੇ ਵਿੱਚ ਚਾਹ ਨਾ ਮਿਲੇ। ਸੋ ਲੇਕਿਨ ਇਹ ਵੀ ਕਿਤੇ ਨਾ ਕਿਤੇ ਉਸ ਜਿਸ ਚੀਜ਼ ਦੀ ਤੁਸੀਂ ਗੁਲਾਮੀ ਕਬੂਲ ਲੈਂਦੇ ਹੋ, ਜਿਹੜੀ ਚੀਜ਼ ਤੁਹਾਡੀ ਮਾਨਸਿਕ, ਸਰੀਰਕ ਜਾਂ ਅਧਿਆਤਮਕ ਜਿਹੜੀ ਨਾਰਮਲ ਐਕਟੀਵਿਟੀ ਹੈ ਜਿਹਦੇ ਤੇ ਡਿਪੈਂਡੈਂਟ ਹੋ ਜਾਏ, ਉਹ ਸਮਝੋ ਵੀ ਤੁਸੀਂ ਉਸ ਦਾ ਨਸ਼ਾ ਜਿਹੜਾ ਹੈ ਉਹ ਕਬੂਲ ਰਹੇ ਹੋ। ਸੋ ਬਾਣੀ 'ਚ ਤਾਂ ਔਰ ਸਿੱਖ ਨੂੰ ਇਸ ਕਿਸਮ ਦਾ ਇੱਕ ਆਜ਼ਾਦਾਨਾ ਜੀਵਨ ਜਾਚ ਵਾਲਾ ਇਨਸਾਨ ਬਣਾਇਆ ਕਿ ਜਿਹਦੇ ਅੰਦਰਲੀ ਮੋਟੀਵੇਸ਼ਨ, ਇੰਸਪੀਰੇਸ਼ਨ ਰੱਬ ਦੀ ਯਾਦ ਚੋਂ ਨਿਕਲਦੀ ਹੈ, ਔਰ ਜਿਹਨੇ ਸੁੱਖ ਦੁੱਖ ਦੇ ਵਿੱਚ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਉਹਨੇ ਉਹਨੂੰ ਬਰਾਬਰ ਸਮਝਣਾ ਹੈ। ਉਹ ਕਿਸੇ ਦੀ ਟੇਕ ਦੇ ਉੱਤੇ ਨਹੀਂ ਹੈ ਕਿ ਉਸ ਨੇ ਗਮ ਨੂੰ ਗਲਤ ਕਰਨਾ ਹੈ ਜਾਂ ਉਹਨੇ ਖੁਸ਼ੀ ਨੂੰ ਦੁਬਾਲਾ ਕਿਸੇ ਸਹਾਰੇ ਨਾਲ ਕਰਨਾ ਹੈ। ਪਰ ਬਦਕਿਸਮਤੀ ਨਾਲ ਜੇ ਤੁਸੀਂ ਸਾਊਥ ਏਸ਼ੀਅਨ ਕਲਚਰ ਦੇ ਬਹੁਤ ਸਾਰੇ ਲੋਕਾਂ ਦੇ ਨਾਲ ਜਿਹੜੇ ਗੈਰ ਸਿੱਖ ਨੇ, ਉਹਨਾਂ ਦਾ ਇਹ ਇੱਕ ਪਰਸੈਪਸ਼ਨ ਬਣਿਆ ਹੋਇਆ ਕਿ ਉਹ ਸਿੱਖ ਹੀ ਨਹੀਂ ਹੈ ਜਿਹੜਾ ਸ਼ਰਾਬ ਨਾ ਪੀਂਦਾ ਹੋਵੇ। ਹੁਣ ਇਹ ਇਸ ਦਾ ਜਿਹੜਾ ਆਧਾਰ ਹੈ, ਇਹ ਨਹੀਂ ਹੈ ਕਿ ਕੋਈ ਉਹ ਡੈਲੀਬਰੇਟ ਜਿਹੜਾ ਕੋਈ ਨਾ ਪੱਕੀ ਗੱਲ ਕਰਨਾ ਚਾਹੁੰਦੇ ਨੇ, ਪਰ ਇਸ ਕਿਸਮ ਦੇ ਅੰਦਾਜ਼ ਜਦੋਂ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਥੇ ਰਿਜ਼ਰਵੇਸ਼ਨਸ ਦੇ ਵਿੱਚ ਜਦੋਂ ਅਮਰੀਕਨ ਆਏ, ਇਹਨਾਂ ਨੇ ਜਿਹੜੇ ਪਿਲਗ੍ਰਿਮਸ ਆਏ, ਉਹਨਾਂ ਨੇ ਸ਼ਰਾਬ ਲਿਆਂਦੀ, ਸ਼ਰਾਬ ਲਾਈ ਇਹਨਾਂ ਨੂੰ, ਕਿਵੇਂ ਚੀਨੀਆਂ ਦੀ ਗੁਲਾਮੀ ਪਰਪੈਚੂਏਟ ਕਰਨ ਦੇ ਲਈ ਅੰਗਰੇਜ਼ਾਂ ਨੇ ਕਲਕੱਤੇ ਤੋਂ ਓਪੀਅਮ ਜਿਹੜੀ ਹੈ ਉਹ ਸਪਲਾਈ ਲਾਈਨ ਕਾਇਮ ਕੀਤੀ, ਚੀਨ ਦੇ ਵਿੱਚ ਅਫੀਮ ਸੁੱਟੀ। ਜਦੋਂ ਉਹਨਾਂ ਨੇ ਰੈਜ਼ਿਸਟ ਕੀਤਾ ਤੇ ਓਪੀਅਮ ਵਾਰਸ ਉਹਨਾਂ ਦੇ ਉੱਤੇ ਥੋਪੀਆਂ ਗਈਆਂ। ਸੋ ਇਸੇ ਤਰ੍ਹਾਂ ਜੇ ਅਸੀਂ ਸ਼ਰਾਬ ਦਾ ਪਿਛੋਕੜ ਸਿੱਖਾਂ ਨਾਲ ਜੋੜ ਕੇ ਦੇਖਣਾ ਹੋਏ ਤੇ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਸਲਾਂ ਦੇ ਪੀਰੀਅਡ 'ਚ ਬਹੁਤ ਘੱਟ, ਔਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜ਼ਰੂਰ ਇਹ ਜਿਹੜੀ ਜਗੀਰਦਾਰੀ ਨਿਜ਼ਾਮ ਸੀ, ਜਾਂ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਵੀ ਨਿੱਜੀ ਇਹ ਕਮਜ਼ੋਰੀ ਸ਼ਰਾਬ ਦੀ ਆਈ, ਲੇਕਿਨ ਵਾਸਟ ਮੈਜੋਰਿਟੀ ਸਿੱਖਾਂ ਦੀ ਕਦੇ ਵੀ ਹਿਸਟਰੀ ਦੇ ਉਸ ਦੌਰ 'ਚ ਨਹੀਂ, ਤਾਂ ਜਦੋਂ ਤੁਸੀਂ ਘੱਲੂਘਾਰਿਆਂ 'ਚੋਂ ਗੁਜ਼ਰ ਰਹੇ ਹੋ, ਜਦੋਂ ਤੁਸੀਂ ਜ਼ੁਲਮ ਦੇ ਖਿਲਾਫ ਲੜ ਰਹੇ ਹੋ, ਜਿੱਥੇ ਤੁਸੀਂ ਬੰਦ ਕਟਾ ਰਹੇ ਹੋ, ਖੋਪਰੀਆਂ ਲਵਾ ਰਹੇ ਹੋ, ਇਹ ਕੋਈ ਸ਼ਰਾਬ ਕਲਚਰ 'ਚੋਂ ਤਾਂ ਇਹ ਚੀਜ਼ਾਂ ਨਹੀਂ ਨਿਕਲੀਆਂ। ਲੇਕਿਨ ਉਸ ਪੀਰੀਅਡ ਦੀ ਜਿਹੜੀ ਅਰਿਸਟੋਕ੍ਰੇਸੀ ਸੀ ਉਹਦੇ 'ਚ ਆਈ, ਔਰ ਜਦੋਂ ਅੰਗਰੇਜ਼ਾਂ ਨੇ ਪੰਜਾਬ ਟੇਕ ਓਵਰ ਕੀਤਾ, ਫਿਰ ਉਹਨਾਂ ਨੇ ਬੜੀ ਸਿਸਟੇਮੈਟਿਕਲੀ, ਖਾਸ ਤੌਰ 'ਤੇ ਸਿੱਖ ਫੌਜ ਦੇ ਵਿੱਚ, ਕਿਉਂਕਿ ਫੌਜ ਦਾ ਇੱਕ ਵੱਡਾ ਹਿੱਸਾ ਉਹਨਾਂ ਨੇ ਪੰਜਾਬ 'ਚੋਂ ਭਰਤੀ ਕਰਨਾ ਸ਼ੁਰੂ ਕੀਤਾ, ਔਰ ਸਿੱਖਾਂ ਨੂੰ ਉਹਨਾਂ ਨੇ ਜਿਹੜਾ ਇਹ ਸਪੈਸ਼ਲੀ ਐਕਸਟਰਾ ਜਦੋਂ ਛੁੱਟੀ ਵੀ ਆਉਣਾ, ਬੋਤਲਾਂ ਸ਼ਰਾਬ ਦੀਆਂ ਇਹ ਉਹ ਤੁਸੀਂ ਲੈ ਸਕਦੇ ਹੋ ਆਰਮੀ ਕੰਟੀਨ ਤੋਂ।
ਸੋ ਕਹਿਣ ਦਾ ਮਤਲਬ ਹੈ ਵੀ ਔਰ ਉਹਨਾਂ ਜ਼ਮਾਨਿਆਂ 'ਚ ਵੀ, ਔਰ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਜਾਂ ਜਦੋਂ ਮੇਰਾ ਇੱਕ ਸ਼ੌਕ ਰਿਹਾ ਹਮੇਸ਼ਾ ਹੀ, ਜਿਹੜੇ ਐਲਡਰਲੀ ਲੋਕ ਜਦੋਂ ਵੀ ਕਿਸੇ ਘਰ 'ਚ ਮੈਂ ਜਾਣਾ ਹੈ ਬਹਿਣਾ, ਉਹਨਾਂ ਦੇ ਨਾਲ ਮੈਂ ਉਹਨਾਂ ਦੇ ਜ਼ਮਾਨੇ ਦੀਆਂ ਗੱਲਾਂ, ਉਹਨਾਂ ਨਾਲ ਵਕਤ ਗੁਜ਼ਾਰਨਾ। ਸੋ ਬਹੁਤ ਕੁਛ ਮੈਂ ਜਿੰਨਾ ਕੁ ਵੀ ਕੁਛ ਸਿੱਖਿਆ ਉਸ 1-to-1 ਬਜ਼ੁਰਗਾਂ ਦੀ ਬਦੌਲਤ ਸਿੱਖਿਆ। ਸੋ ਉਹਨਾਂ 'ਚ ਇਹ ਹੁੰਦਾ ਸੀ ਕਿ ਜੇ ਕੋਈ ਘਰ ਹੁੰਦਾ ਸੀ ਪਿੰਡ ਦੇ ਵਿੱਚ ਜਿਹੜਾ, ਔਰ ਉਹ ਵੀ ਫੌਜੀਆਂ ਦਾ, ਔਰ ਜਦੋਂ ਫੌਜੀ ਨੂੰ ਛੁੱਟੀ ਆਉਣਾ ਉਹਨਾਂ ਨੂੰ ਪਤਾ ਹੁੰਦਾ ਸੀ ਕੰਟੀਨ 'ਚੋਂ ਲਿਆਇਆ, ਤੇ ਜਿਹੜੇ ਉਹ ਦੂਜੇ ਹੁੰਦੇ ਸੀ ਉਹਦੇ ਜਾ ਕੇ ਢੁਕਦੇ ਸੀ ਵੀ ਚਲੋ ਅਸੀਂ ਵੀ ਚੁਸਕੀ ਲਾ ਲੈਂਦੇ, ਉਹਦੇ ਨੇੜੇ ਨੇੜੇ ਢੁਕਦੇ ਸੀ। ਔਰ ਇਹ ਮੰਨਿਆ ਪਤਾ ਹੁੰਦਾ ਸੀ ਵੀ ਇਹ ਇੱਥੇ ਸ਼ਰਾਬ ਹੈਗੀ ਹੈ ਇਹਨਾਂ ਦਾ। ਅਦਰਵਾਈਜ਼ ਬਾਈ ਐਂਡ ਲਾਰਜ ਇਹ ਜਿਹੜਾ ਹਿੱਸਾ ਨਹੀਂ ਸੀ। ਪਰ ਅੱਜ ਜਿਸ ਵਿਸ਼ੇ ਦੇ ਉੱਤੇ ਮੈਂ ਗੱਲ ਕਰਨੀ ਚਾਹੁੰਦਾ ਹਾਂ, ਔਰ ਮੈਨੂੰ ਇਸ ਮਾਮਲੇ 'ਤੇ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਇੱਕ ਸਿੱਖ ਦੇ ਨਾਤੇ ਜਿਨ੍ਹਾਂ ਦੇ ਧਰਮ ਦੇ ਵਿੱਚ ਸਟ੍ਰਿਕਟ ਪ੍ਰੋਹਿਬਿਸ਼ਨ ਹੋਏ, ਔਰ ਈਵਨ ਰਹਿਤ ਮਰਿਆਦਾ ਜਿਹੜੀ ਹੈ ਉਹ ਇਸ ਨੂੰ ਤਨਖਾਹੀਆ ਮੰਨਦੀ ਹੈ ਸ਼ਰਾਬ ਪੀਣ ਵਾਲਿਆਂ ਨੂੰ, ਅੱਜ, ਔਰ ਅਸੀਂ ਇਹ ਫੀਚਰ ਇਹਦੇ 'ਤੇ ਕਰ ਰਹੇ ਹਾਂ, ਸ਼ਾਇਦ ਅਸੀਂ ਵੀ ਪਹਿਲਾਂ ਇੰਨਾ ਪੀਰੀਅਡ 'ਚ ਇੱਕ ਫਿਕਸ ਕਰਕੇ ਇਹਨੂੰ ਨਹੀਂ, ਤੁਸੀਂ ਗੁਰਦੁਆਰਿਆਂ 'ਚ ਕੋਈ ਕਥਾਵਾਚਕਾਂ ਤੋਂ, ਕੋਈ ਰਾਗੀਆਂ ਤੋਂ, ਕੋਈ ਪ੍ਰਚਾਰਕਾਂ ਤੋਂ ਸ਼ਰਾਬ ਦੇ ਅਗੇਂਸਟ ਨਹੀਂ ਸੁਣੋਗੇ, ਕਿਉਂਕਿ ਜਿਹੜੇ ਕਮੇਟੀ ਤੋਂ ਲੈ ਕੇ ਤੇ ਬੈਠੇ ਬਹੁਤੇ ਹੁੰਦੇ ਨੇ, ਇੱਕ ਵੱਡੀ ਗਿਣਤੀ, ਉਹ ਖੁਦ ਉਸ ਦਾ ਸ਼ਿਕਾਰ ਨੇ, ਔਰ ਜਿਹਨੇ ਬੋਲਣਾ ਉਹਨੂੰ ਮੁੜ ਕੇ ਕਮੇਟੀ ਵਾਲਿਆਂ ਨੇ ਅਗਲੇ ਦੀਵਾਨ 'ਚ ਟਾਈਮ ਨਹੀਂ ਦੇਣਾ, ਔਰ ਉਹਨਾਂ ਨੂੰ ਹੁੰਦਾ ਜੀ ਤੁਸੀਂ ਆਪਣਾ ਕੀਰਤਨ ਕਰੋ, ਸ਼ਬਦ ਚਾਰ ਪੜ੍ਹੋ। ਕਥਾ ਵਾਲਿਆਂ ਨੂੰ ਵੀ ਕਈ ਤਾਂ ਹੁਣ ਇੱਥੋਂ ਤੱਕ ਕਹਿਣ ਲੱਗ ਗਿਆ ਕਥਾਵਾਚਕਾਂ ਨੂੰ, ਜੀ ਤੁਸੀਂ ਅੰਮ੍ਰਿਤ ਛਕਣ ਦੀ ਗੱਲ ਨਾ ਕਰੋ, ਬਸ ਤੁਸੀਂ ਆਪਣਾ ਕਥਾ ਕਹਾਣੀਆਂ ਸੁਣਾਓ ਤੇ ਚੱਲਦੇ ਹੋ, ਤੇ ਸ਼ਰਾਬ ਦੇ ਖਿਲਾਫ ਕਿਹਨੇ ਬੋਲਣੇ। ਸੋ ਨਤੀਜਾ ਇਹ ਹੋਇਆ ਕਿ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ, ਉਹਨਾਂ ਦੇ ਵਿੱਚੋਂ ਸ਼ਰਾਬੀ, ਉਹਨਾਂ ਦੇ ਟੱਬਰ ਪਤਤ ਔਰ ਸ਼ਰਾਬੀ, ਔਰ ਇੱਕ ਇਸ ਕਿਸਮ ਦੀ ਗੱਲ ਬਣ ਗਈ ਕਿ ਜਿਵੇਂ ਇਹਦੀ ਐਕਸੈਪਟੇਬਿਲਿਟੀ ਹੈ। ਅਫੀਮ ਅੰਗਰੇਜ਼ਾਂ ਨੇ ਜਿਹੜੀ ਇਹ ਸ਼ਰਾਬ ਫੌਜੀਆਂ 'ਚ ਰੱਖੀ, ਸਿਵਲੀਅਨਸ ਦੇ ਵਿੱਚ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਹੁੰਦੇ ਸੀ, ਔਰ ਇਹ 1955-56 ਦੇ ਪੀਰੀਅਡ ਪੰਜਾਬ ਜਦੋਂ ਪ੍ਰਤਾਪ ਸਿੰਘ ਕੈਰੋਂ ਦੀ ਹਕੂਮਤ ਦੇ ਵੇਲੇ ਓਪੀਅਮ ਦੇ ਜਿਹੜੇ ਸ਼ਰਾਬ ਦੇ ਠੇਕੇ ਨੇ ਬੰਦ ਹੋਏ, ਔਰ ਜਿਹੜਾ ਇਹਦੇ ਓਪੀਅਮ ਦੇ ਅਫੀਮ ਦੇ ਠੇਕੇ ਬੰਦ ਹੋਏ, ਔਰ ਸ਼ਰਾਬਦਿਆਂ ਦਾ ਕੰਮ ਚਾਲੂ। ਔਰ ਅੱਜ ਹਾਲ ਇਹ ਹੈ, ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਪੈਟੀਸ਼ਨ ਜਿਹੜੀ ਕਿ ਬਹੁਤ ਸਾਰੀਆਂ NGOs ਔਰ ਦੂਸਰਿਆਂ ਨੇ ਵੀ ਕੀਤੀ ਹੋਈ ਸੀ ਕਿ ਵੀ ਇਹ ਹਾਈਵੇ, ਔਰ ਕੱਲਾ ਹਾਈਵੇ ਨਹੀਂ, ਇਹ ਤਾਂ ਸਟੋਰੀ ਹਾਈਵੇਜ਼ ਨਾਲ ਸੰਬੰਧਿਤ ਹੈ ਜਿਹੜੀ ਮੈਂ ਗੱਲ ਕਰ ਰਿਹਾ। ਗੁਰੂ ਗੋਬਿੰਦ ਸਿੰਘ ਮਾਰਗ ਜਿਹੜਾ ਬਣਿਆ, ਜਿੱਥੋਂ ਕਿ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਗਏ, ਇੱਕ ਵਾਰੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਸਟੋਰੀ ਸੀ ਕਿ ਉਸ ਦੇ ਉੱਤੇ, ਉਸ ਹਾਈਵੇ ਜਿਹਦਾ ਨਾਂ ਗੁਰੂ ਗੋਬਿੰਦ ਸਿੰਘ ਮਾਰਗ ਹੈ, ਉਹਦੇ ਤੇ ਪਤਾ ਨਹੀਂ 100 ਕਿ 150 ਦੇ ਕਰੀਬ ਠੇਕੇ ਜਿਹੜੇ ਨੇ ਸ਼ਰਾਬ ਦੇ, ਉਹ ਉਸ ਹਾਈਵੇ ਦੇ ਉੱਤੇ ਸੀ ਜੀ। ਔਰ ਜੇ ਅਸੀਂ ਆਜ਼ਾਦ ਭਾਰਤ ਤੋਂ ਪਹਿਲਾਂ ਗਾਂਧੀ ਦੀ ਗੱਲ, ਗਾਂਧੀ ਜਿਹੜਾ ਉਹ ਪ੍ਰੋਹਿਬਿਸ਼ਨ ਦੇ ਲਈ ਸੀ, ਬਿਲਕੁਲ ਮੈਨੂੰ ਨਹੀਂ ਪਤਾ ਵੀ ਕਨਸਟੀਟਿਊਸ਼ਨ 'ਚ ਮੈਂਸ਼ਨ ਹੈ ਕਿ ਨਹੀਂ, ਲੇਕਿਨ ਇਹ ਟਾਰਗੇਟ ਸੀ ਕਿ ਅਲਟੀਮੇਟਲੀ ਭਾਰਤ ਜਿਹੜਾ ਹੈ ਉਹ ਇੱਕ ਡਰਾਈ ਕੰਟਰੀ ਹੋਏਗਾ। ਔਰ ਇਹੀ ਕਾਰਨ ਸੀ ਕਿ ਗੁਜਰਾਤ ਦੇ ਵਿੱਚ ਜਿਹੜਾ ਪ੍ਰੋਵਿੰਸ ਬੰਬਈ ਨਾਲੋਂ ਟੁੱਟਿਆ, ਮੁਰਾਰਜੀ ਦੇਸਾਈ ਜਦੋਂ ਉਹਦਾ ਹੈੱਡ ਬਣਿਆ, ਗੁਜਰਾਤ ਦੇ ਵਿੱਚ ਸ਼ਰਾਬ ਤੇ ਮੁਕੰਮਲ ਪਾਬੰਦੀ ਰਹੀ ਹੈ। ਔਰ ਹੁਣ ਦੇ ਪੀਰੀਅਡ 'ਚ ਅਸੀਂ ਦੇਖਿਆ ਵੀ ਪਿਛਲੀਆਂ ਚੋਣਾਂ 'ਚ ਬਿਹਾਰ ਦੀ ਸਰਕਾਰ ਨੇ, ਨਿਤੀਸ਼ ਕੁਮਾਰ ਨੇ ਵਾਅਦਾ ਕੀਤਾ ਸੀ ਕਿ ਵੀ ਜੇ ਮੈਂ ਸਰਕਾਰ ਬਣੀ ਤਾਂ ਅਸੀਂ ਟੋਟਲ ਪਾਬੰਦੀ ਲਾ ਦੇਵਾਂਗੇ ਸ਼ਰਾਬ ਤੇ, ਔਰ ਉਹਨੇ ਲਾਈ ਹੈ। ਔਰ ਇਹਦੇ ਕਰਕੇ ਹਾਲਾਂਕਿ ਹੁਣ ਇਹ ਜਦੋਂ ਸਰਕਾਰਾਂ, ਔਰ ਪੰਜਾਬ ਸਰਕਾਰ ਨੇ ਤਾਂ ਇਸ ਕਦਰ ਸ਼ਰਾਬ ਦੇ ਦਰਿਆ ਵਗਾਇਆ ਪੰਜਾਬ ਦੇ ਵਿੱਚ ਕਿ ਕੋਈ ਈਵਨ ਪਿੰਡਾਂ ਦੇ ਵਿੱਚ, ਇੱਕੋ ਪਿੰਡ ਦੇ ਵਿੱਚ ਸਕੂਲਾਂ ਦੇ ਨੇੜੇ, ਉਹ ਕਈ ਵਾਰੀ ਬੱਚੀਆਂ ਦੇ ਸਕੂਲ ਨੇ, ਉਹਦੇ ਬਾਹਰ ਸ਼ਰਾਬ ਦਾ ਠੇਕਾ ਹੈ। ਗੁਰਦੁਆਰੇ, ਮੰਦਰ, ਮਸੀਤਾਂ, ਹਾਈਵੇ, ਯਾਨੀ ਕਿ ਸਾਰੀ ਸਟੇਟ ਨੂੰ ਹੀ ਸ਼ਰਾਬੀਆਂ ਦੀ ਸਟੇਟ ਬਣਾ ਦਿੱਤਾ ਹੈ। ਔਰ ਉਹਦੇ 'ਚੋਂ ਜੀ ਅਸੀਂ ਰੈਵਨਿਊ ਰਿਹਾ ਹੁੰਦਾ ਜੀ, ਇਹਦੇ 'ਚੋਂ ਕੱਢ ਕੇ ਜਿਹੜੇ ਪੈਸੇ ਨੇ ਨਾ ਜੀ, ਅਸੀਂ ਇੰਨਾ ਫਿਰ ਅਸੀਂ ਐਜੂਕੇਸ਼ਨ ਫੰਡ 'ਚ ਦਿਆਂਗੇ, ਇੰਨਾ ਅਸੀਂ ਜਿਹੜਾ ਉਹ ਕੈਂਸਰ ਦੀ ਜਿਹੜਾ ਇਲਾਜ ਲਈ ਲਾਵਾਂਗੇ। ਸੋ ਮਤਲਬ ਇਸ ਹੱਦ ਤੱਕ ਇਸ ਬਿਮਾਰੀ ਦਾ ਜਿਹੜਾ ਉਹ ਫੈਲਾਅ ਕੀਤਾ। ਔਰ ਇਸ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲੇ 2-4 ਵਾਰ ਦਿੱਤੇ, ਇਹ ਤਾਕੀਦ ਕੀਤੀ ਕਿ ਹਾਈਵੇ ਤੇ ਜਿਹੜੇ ਨੇ ਬੰਦ ਕਰੋ। ਕੀ ਕੀਤਾ ਠੇਕੇ ਵਾਲਿਆਂ ਨੇ, ਕਿਉਂਕਿ ਰਲੇ ਹੋਏ ਨੇ, ਐਕਸਾਈਜ਼ ਮਹਿਕਮਾ ਵੀ ਨਾਲ ਹੈ, ਦੂਜਾ ਵੀ ਹੈ, ਦਿਨੇ ਠੇਕੇ ਬੰਦ ਕਰ ਦਿੰਦੇ ਨੇ ਕਿਉਂਕਿ ਲੋਕਾਂ ਰਾਤ ਨੂੰ ਖੁੱਲ੍ਹੇ ਹੁੰਦੇ ਨੇ, ਉਹ ਰਾਤ ਨੂੰ ਸਾਰੇ ਹੁਣ ਉਹੀ ਹਾਈਵੇ ਤੋਂ ਸ਼ਰਾਬ ਪੀ ਕੇ ਫਿਰ ਗੱਡੀ 'ਚ ਬੈਠੇ ਹੁੰਦੇ ਨੇ, ਐਕਸੀਡੈਂਟ ਮਾਰੇ ਹੁੰਦੇ ਨੇ। ਸੋ ਸੁਪਰੀਮ ਕੋਰਟ ਦੇ ਜਿਹੜੇ ਆਊਟਗੋਇੰਗ ਚੀਫ ਜਸਟਿਸ ਹੈ TS ਠਾਕੁਰ, ਉਹਦਾ ਭਾਵੇਂ ਟਰਮ ਥੋੜ੍ਹੀ ਸੀ ਪਰ ਮੈਂ ਸਮਝਦਾ ਵੀ ਉਹਨੇ ਲੈਂਡਮਾਰਕ ਕੁਝ ਡਿਸੀਜਨ ਲਏ ਨੇ। ਔਰ ਅੱਜ ਉਹਨਾਂ ਦੇ 3 ਚੀਫ ਜਸਟਿਸ TS ਠਾਕੁਰ, ਜਸਟਿਸ DY ਚੰਦਰਚੂੜ ਤੇ IN ਰਾਓ ਨੇ ਜਿਹੜਾ ਇੱਕ ਫੈਸਲਾ ਦਿੱਤਾ, ਔਰ ਉਹ ਫੈਸਲਾ ਹੈ ਸ਼ਟ ਲਿਕਰ ਵੈਂਡਸ ਅਲੋਂਗ ਹਾਈਵੇਜ਼,
ਉਹਨੇ ਸਾਰੀਆਂ ਸਟੇਟਾਂ ਨੂੰ ਕਿਹਾ ਕਿ ਵੀ ਹਾਈਵੇ ਦੇ ਨੇੜੇ ਜਿੰਨੇ ਸ਼ਰਾਬ ਦੇ ਠੇਕੇ ਨੇ ਬੰਦ ਕਰੋ। ਔਰ ਸੁਪਰੀਮ ਕੋਰਟ ਟੁਡੇ ਬੈਂਡ ਦਾ ਸੇਲ ਆਫ ਲਿਕਰ ਨੀਅਰ ਹਾਈਵੇਜ਼ ਐਂਡ ਡਾਇਰੈਕਟਡ ਦਾ ਸਟੇਟਸ ਐਂਡ ਸੈਂਟਰ to remove all liquor shops located 500 meters or less from national and state highways ਕਿ 500 ਮੀਟਰ ਤੱਕ ਜਿਹੜਾ ਕੋਈ ਵੀ ਠੇਕਾ ਜਿਹੜਾ ਉਹ ਹਾਈਵੇ ਜਾਂ ਸਟੇਟਵੇ ਦੇ ਉੱਤੇ ਨਹੀਂ ਹੋਏਗਾ। ਔਰ ਉਹਨਾਂ ਨੇ ਇਹ ਜਿਹੜਾ NGO ਅਰਾਈਵ ਸੇਫ ਸੁਸਾਇਟੀ ਆਫ ਚੰਡੀਗੜ੍ਹ ਔਰ ਕੁਝ ਸਟੇਟ ਗਵਰਨਮੈਂਟਸ ਨੇ ਇਹਦੇ ਤੇ ਕੀਤਾ ਸੀ ਔਰ ਉਹਨਾਂ ਸਾਰਿਆਂ ਨੂੰ ਔਰ ਇਹਦੇ 'ਚ ਜਿਹੜੀਆਂ ਸਟੇਟਾਂ ਪਾਰਟੀ ਬਣੀਆਂ ਹੋਈਆਂ ਸੀ ਕਿ ਨਹੀਂ ਇਹ ਬੈਨ ਨਹੀਂ ਹੋਣਾ ਚਾਹੀਦਾ, ਉਹਨਾਂ 'ਚ ਸਭ ਤੋਂ ਲੀਡਰ ਉਹਨਾਂ ਦਾ ਪੰਜਾਬ, ਫਿਰ ਹਰਿਆਣਾ, ਫਿਰ ਜੰਮੂ ਕਸ਼ਮੀਰ, ਫਿਰ ਤਮਿਲਨਾਡੂ ਤੇ ਪਾਂਡੀਚੇਰੀ ਉਹਨਾਂ ਦਾ ਸੀ ਕਿ ਜੀ ਨਹੀਂ ਇਹ ਲੋਕਾਂ ਦੀ ਮੁੱਢਲੀ ਆਜ਼ਾਦੀ ਫਲਾਣਾ ਢਿਮਕਾ। ਔਰ ਉਹਦੇ 'ਚ ਕੋਰਟ ਨੇ ਕਿਹਾ ਵੀ ਡੋਂਟ ਵਾਂਟ ਪੀਪਲ ਡਰਿੰਕਿੰਗ ਐਂਡ ਡਰਾਈਵਿੰਗ ਔਨ ਹਾਈਵੇਜ਼। ਦ ਐਪੈਕਸ ਕੋਰਟ ਹੈਡ ਰਿਮਾਰਕਡ ਵਾਈਲ ਹੀਅਰਿੰਗ ਦ ਪਟੀਸ਼ਨ ਦ ਬੈਂਚ ਹੈਡ ਐਡਵਾਈਜ਼ਡ ਦ ਸਟੇਟਸ ਐਂਡ ਸੈਂਟਰ ਟੂ ਟੇਕ ਇਨਟੂ ਅਕਾਊਂਟ ਬੋਥ ਰੋਡ ਸੇਫਟੀ ਐਂਡ ਗਵਰਨਮੈਂਟ ਰੈਵਨਿਊ। ਉਹਨਾਂ ਨੇ ਸਰਕਾਰ ਕਿਹਾ ਜੀ ਸਾਡਾ ਵੀ ਦੇਖੋ ਸਾਡਾ ਰੈਵਨਿਊ ਉਹਦੇ 'ਚੋਂ ਹੋ ਰਿਹਾ, ਪਰ ਕੋਰਟ ਨੇ ਕਿਹਾ ਕਿ ਵੀ ਇਹ ਬਿਲਕੁਲ ਜਿਹੜਾ ਤੁਹਾਨੂੰ ਇਹਦੇ ਤੇ ਬੈਨ ਹੋਏਗਾ। ਔਰ ਇਹ ਪੰਜਾਬ ਸਰਕਾਰ ਦਾ ਜਿਹੜਾ ਵਕੀਲ ਸੀ ਉਹਨੇ ਔਰ ਇਹਦੇ ਤੇ ਟ੍ਰਿਬਿਊਨ ਨੇ ਵੀ ਐਡੀਟੋਰੀਅਲ ਅੱਜ ਲਿਖਿਆ ਲਿਕਰ ਸ਼ਾਪਸ ਔਨ ਹਾਈਵੇਜ਼ ਸੁਪਰੀਮ ਕੋਰਟ ਰੈਪਸ ਪੰਜਾਬ ਗਵਰਨਮੈਂਟ ਨੂੰ ਚੰਗਾ ਰਗੜਾ ਦਿੱਤਾ ਹੈ ਕਿਉਂਕਿ ਪੰਜਾਬ ਗਵਰਨਮੈਂਟ ਨੇ ਇਹ ਕਿਹਾ ਜੀ ਕਿ ਵੀ ਇਹ ਤੁਸੀਂ ਜਰਾ ਨਾ ਇਹ ਉਹਦੇ ਤੇ ਚਲੋ ਹਾਈਵੇਜ਼ ਤੇ ਕਰ ਦਿਓ ਨੈਸ਼ਨਲ, ਜਿਹੜੇ ਐਲੀਵੇਟਡ ਸਟੇਟ ਦੇ ਨੇ ਹਾਈਵੇ ਉਹਨਾਂ ਤੇ ਛੂਟ ਦੇ ਦਿਓ। ਔਰ ਉਹਦੇ ਤੇ ਉਹਨੇ ਸੁਪਰੀਮ ਕੋਰਟ ਨੇ ਕਿਹਾ ਲੁੱਕ ਐਟ ਦਾ ਨੰਬਰ ਆਫ ਲਾਇਸੈਂਸਿਸ ਪੰਜਾਬ ਹੈਵ ਗਿਵਨ, ਕਿੰਨੇ ਤੁਸੀਂ ਲਾਇਸੈਂਸ ਠੇਕਿਆਂ ਦੇ ਲਈ ਦਿੱਤੇ ਹੋਏ ਨੇ। ਬਿਕੋਜ਼ ਦਾ ਲਿਕਰ ਲੌਬੀ ਇਜ਼ ਸੋ ਪਾਵਰਫੁਲ ਐਵਰੀਵਨ ਇਜ਼ ਹੈਪੀ ਕਿ ਜਿਹੜੇ ਸ਼ਰਾਬੀਆਂ ਦਾ ਜਿਹੜੀ ਲੌਬੀ ਹੈ ਉਹਨਾਂ ਦੇ ਠੇਕੇ ਵਾਲਿਆਂ ਦੀ ਉਹ ਇੰਨੀ ਪਾਵਰਫੁਲ ਹੈ ਕਿ ਸਾਰੇ ਹੀ ਖੁਸ਼ ਨੇ। ਦ ਐਕਸਾਈਜ਼ ਡਿਪਾਰਟਮੈਂਟ ਇਜ਼ ਹੈਪੀ, ਦ ਐਕਸਾਈਜ਼ ਮਿਨਿਸਟਰ ਇਜ਼ ਹੈਪੀ ਐਂਡ ਦ ਸਟੇਟ ਗਵਰਨਮੈਂਟ ਇਜ਼ ਆਲਸੋ ਹੈਪੀ ਦੈਟ ਦੇ ਆਰ ਮੇਕਿੰਗ ਮਨੀ। ਸੋ ਸਿੱਧੇ ਤੌਰ ਤੇ ਉਹਨੇ ਕਿਹਾ ਵੀ ਤੁਹਾਡੇ ਸਾਰੇ ਐਕਸਾਈਜ਼ ਇੰਸਪੈਕਟਰਾਂ ਤੋਂ ਲੈ ਕੇ ETO ਤੱਕ ਸਾਰੇ ਕਰਪਟ ਨੇ, ਤੁਹਾਡਾ ਮਿਨਿਸਟਰ ਐਕਸਾਈਜ਼ ਦਾ ਉਹ ਮਿਲੀਅਨਸ ਬਣਾ ਰਿਹਾ ਹੈ, ਕਹਿ ਰਿਹਾ ਉਹ ਵੀ ਖੁਸ਼ ਹੈ, ਸਰਕਾਰ ਨੂੰ ਵੀ ਪੈਸੇ ਮਿਲ ਰਹੇ ਨੇ। ਐਕਸਾਈਜ਼ ਮਿਨਿਸਟਰ ਇਜ਼ ਹੈਪੀ, ਸਟੇਟ ਗਵਰਨਮੈਂਟ ਇਜ਼ ਆਲਸੋ ਹੈਪੀ ਦੈਟ ਦੇ ਆਰ ਮੇਕਿੰਗ ਮਨੀ। If a person dies due to this, you give ₹1 or ₹1.5 lakh, that is it. You should take a stand which is helpful for society. ਵੀ ਤੁਸੀਂ ਠੇਕੇ ਖੋਲੇ ਨੇ, ਲੋਕ ਪੀ ਕੇ ਚੜ ਜਾਂਦੇ ਨੇ ਹਾਈਵੇਜ਼ ਤੇ ਐਕਸੀਡੈਂਟ ਮਾਰਦੇ ਨੇ, ਫਿਰ ਤੁਸੀਂ ਉੱਥੇ ਪਹੁੰਚ ਕੇ ਬੜੀ ਹਮਦਰਦੀ ਕਰਕੇ ਉਹਨਾਂ ਦੇ ਟੱਬਰ ਵਾਲਿਆਂ ਨੂੰ ਲੱਖ 1.5 ਲੱਖ ਦੇ ਦਿੰਦੇ ਹੋ। ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਐਕਸੈਪਟੇਬਲ ਨਹੀਂ ਹੈ। ਸੋ ਹਾਲਾਂਕਿ ਇਹ ਡਿਸੀਜਨ ਇੰਪਲੀਮੈਂਟ ਕਿਵੇਂ ਹੋਏਗਾ, ਕੌਣ ਕਰਾਏਗਾ ਔਰ ਕਿ ਇਸੇ ਤਰ੍ਹਾਂ ਹੀ ਇਸ ਫੈਸਲੇ ਦੇ ਉੱਤੇ ਵੀ ਘੱਟਾ ਜੰਮੇਗਾ। ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਘੱਟੋ ਘੱਟ ਸੁਪਰੀਮ ਕੋਰਟ ਨੇ ਇੱਕ ਮੋਰਲ ਔਰ ਇੱਕ ਸੁਸਾਇਟੀ ਦੀ ਲਾਈਨ ਤੇ ਸੇਫਟੀ ਐਂਗਲ ਨੂੰ ਮੱਦੇਨਜ਼ਰ ਰੱਖਦੇ ਹਾਂ। ਪਰ ਜਿਹੜਾ ਪੰਜਾਬ ਜਿਹੜੀ ਕਿ ਸਿੱਖ ਮੈਜੋਰਿਟੀ ਸਟੇਟ ਹੈ, ਜਿਹੜੀ ਕਿ ਲੀਡ ਸਟੇਟ ਹੋਣੀ ਚਾਹੀਦੀ ਸੀ ਦੁਨੀਆ ਭਰ ਦੇ ਵਿੱਚ ਸਮੋਕਿੰਗ ਦੇ ਖਿਲਾਫ, ਸ਼ਰਾਬ ਦੇ ਖਿਲਾਫ, ਨਸ਼ਿਆਂ ਦੇ ਖਿਲਾਫ, ਡਰੱਗਸ ਦੇ ਖਿਲਾਫ, ਅੱਜ ਪੰਜਾਬ ਜਿਹੜਾ ਹੈ ਉਹ ਡਰੱਗੀਆਂ ਦਾ ਹੈੱਡਕੁਆਟਰ ਬਣਾ ਦਿੱਤਾ ਹੈ ਉਹਨਾਂ ਨੇ। ਔਰ ਸ਼ਰਾਬ ਦਾ ਇਸ ਕਿਸਮ ਦਾ ਬਹਾ ਹੈ ਕਿ ਅੱਗੇ ਤਾਂ ਹੁੰਦਾ ਸੀ ਕਿ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਸੂਰਜ ਛੁਪਣ ਤੱਕ ਵੇਟ ਕਰਦੇ ਹੁੰਦੇ ਸੀ ਸ਼ਰਾਬੀ ਕਿ ਵੀ ਚਲੋ ਸੂਰਜ ਮਿਟ ਜਾਏ ਕਹਿੰਦੇ ਸੀ ਫਿਰ ਕਰ ਸੂਰਜ ਚੜ੍ਹਦੇ ਹੀ ਪਿੰਦੇ। ਹਾਂ ਔਰ ਇਹਦੀ ਐਕਸੈਪਟੇਬਿਲਿਟੀ ਸਭ ਤੋਂ ਵਰਸਟ ਗੱਲ ਇਹ ਹੈ ਕਿ ਹੁਣ ਜਦੋਂ ਕੋਈ ਬੱਚੀ ਦਾ ਰਿਸ਼ਤਾ ਵੀ ਕਰਦਾ ਹੈ, ਹੁਣ ਇਹ ਨਹੀਂ ਹੁੰਦਾ ਵੀ ਸ਼ਰਾਬ ਪੀਂਦਾ ਕਿ ਨਹੀਂ, ਹੁਣ ਡਰੱਗਸ ਦਾ ਹੁੰਦਾ, ਸ਼ਰਾਬ ਪੀਣਾ ਉਹਨਾਂ ਕੋਲ ਹਾਂ ਉਹ ਐਕਸੈਪਟੇਬਲ ਹੈ। ਸੋ ਵਾਟ ਏ ਸ਼ੇਮ। ਔਰ ਅਸੀਂ ਕਿਹੜੇ ਮੂੰਹ ਦੇ ਨਾਲ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਾਣ ਦਾ ਹੱਕ ਰੱਖਦੇ ਹਾਂ। ਸੋ ਇਹ ਇੱਕ ਇਸ਼ੂ ਹੈ ਮੈਂ ਸਮਝਦਾ ਵੀ ਜਿਹਦੇ ਤੇ ਸਾਡੇ ਵੀਰ ਭੈਣਾਂ ਜਿਹਨਾਂ ਪਰਿਵਾਰਾਂ ਦੇ ਵਿੱਚ ਕਈ ਵਾਰੀ ਬੀਬੀਆਂ ਦੀ ਤਾਂ ਬੇਬਸੀ ਹੁੰਦੀ ਹੈ ਜੇ ਬੰਦੇ ਇਸ ਕਿਸਮ ਦੇ ਨਸ਼ਈ ਹੋ ਜਾਣ, ਸੌਖਾ ਨਹੀਂ ਹੈ। ਪਰ ਇਸ ਦੇ ਉੱਤੇ ਜਿਹੜਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਔਰ ਇਹਦੇ 'ਚ ਗੱਲ ਕੱਲੀ ਸ਼ਰਾਬ ਦੀ ਨਹੀਂ ਹੈ, ਫਿਰ ਜਿਨ੍ਹਾਂ ਘਰਾਂ 'ਚ ਸ਼ਰਾਬ ਹੈ ਉੱਥੇ ਵਾਇਲੈਂਸ ਹੈ, ਔਰਤਾਂ ਦੀ ਮਾਰ ਕੁਟਾਈ ਹੈ ਔਰ ਅਬਿਊਜ਼ ਹੈ। ਔਰ ਇਹਦੇ 'ਚ ਫਿਰ ਅੱਗੋਂ ਕੀ ਕਨਸੀਕੁਐਂਸਿਸ ਨੇ ਉਹਨਾਂ ਘਰਾਂ ਦੇ ਬੱਚੀਆਂ, ਫਿਰ ਕਿਸ ਕਿਸਮ ਦਾ ਅੱਗੋਂ ਉਹਨਾਂ ਦੀ ਸਾਈਕੀ ਕੀ ਹੈ ਉਹ ਇੱਕ ਵੱਖਰਾ ਵਿਸ਼ਾ ਹੈ। ਸੋ ਅਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਐਪਰੀਸ਼ੀਏਟ ਕਰਦੇ ਜੀ। ਡਾਕਟਰ ਸਾਹਿਬ ਬਿਲਕੁਲ ਵੈਰੀ ਗੁੱਡ ਨਿਊਜ਼। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।